ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਬਾਰੇ ਚੱਲ ਰਹੀ ਇੱਕ ਵੱਡੀ ਚਰਚਾ, ਜਿਹੜੀ ਕਿ ਸਿਆਸਤਧਾਰੀਆਂ ਦੇ ਨਾਲ ਜੁੜਦੀ ਹੈ, ਆਮ ਆਦਮੀ ਪਾਰਟੀ ਦੇ ਨਾਲ ਜੁੜਦੀ ਹੈ। ਸਿਸੋਦੀਆ ਤੇ ਸਤਿੰਦਰ ਜੈਨ ਪੰਜਾਬ ਦੇ ਵਿੱਚ ਲਾਏ ਗਏ ਨੇ ਇੰਚਾਰਜ, ਤੇ ਉਸ ਬਾਰੇ ਖਾਸੀ ਚਰਚਾ ਚੱਲ ਰਹੀ ਹੈ ਤੇ ਵੱਡੇ ਪੱਧਰ ਤੇ ਉਹਦਾ ਵਿਰੋਧ ਵੀ ਹੋ ਰਿਹਾ। ਲੋਕ ਪੁੱਛ ਰਹੇ ਨੇ ਵੀ ਇਹ ਪੰਜਾਬ ਕਿਉਂ ਆਇਆ ਹੁਣ। ਬਿਲਕੁਲ ਪ੍ਰਵੀਨ ਜੀ, ਇਹ ਸਵਾਲ ਬਹੁਤ ਵੱਡਾ ਹੈ ਕਿ ਦਿੱਲੀ ਤੋਂ ਤੁਸੀਂ ਹਾਰੇ ਹੋਏ ਹੋ, ਨਕਾਰੇ ਹੋਏ ਹੋ ਤੇ ਸਾਰੇ ਪੰਜਾਬ ਨੂੰ ਤੁਰੇ ਹੋਏ ਹੋ। ਇਹਦੇ ਕੀ ਮਤਲਬ ਨੇ ਜੀ? ਤੁਸੀਂ ਇਹ ਦੇਖੋ ਕਿ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਆਲਰੇਡੀ ਜ਼ਮਾਨਤਾਂ ਤੇ ਨੇ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ। ਤੇ ਮੈਂ ਸ਼ਾਇਦ ਇਸੇ ਪਲੇਟਫਾਰਮ ਤੇ 2 ਵਾਰ ਇਹ ਗੱਲ ਪਹਿਲਾਂ ਕਰ ਚੁੱਕਿਆ ਕਿ ਕੇਜਰੀਵਾਲ ਨੇ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਆਪਣੇ ਚੁਣਿੰਦਾ 20-25 ਬੰਦਿਆਂ ਨਾਲ ਗੱਲ ਕਰਦੇ ਹੋ। ਵੀਡੀਓ ਮੇਰੇ ਕੋਲ ਹੈ, ਜੇ ਕੋਈ ਦੇਖਣਾ ਚਾਹਵੇ ਜਦ ਮਰਜੀ ਦੇਖ ਲਿਓ। ਉਹ ਨਿੱਜੀ ਤੌਰ ਤੇ ਬੈਠ ਕੇ ਉਹਨਾਂ ਨੂੰ ਕਹਿ ਰਹੇ ਨੇ ਕਿ ਚਿੰਤਾ ਮਤ ਕਰੋ, ਆਪ ਸਭ ਕੋ ਮੈਂ ਪੰਜਾਬ ਲੈ ਕੇ ਜਾਊਂਗਾ, ਹਮ ਪੰਜਾਬ ਚਲੇਂਗੇ। ਸੋ ਮਤਲਬ ਤੁਸੀਂ ਜਿਨ੍ਹਾਂ ਨੂੰ ਰਾਜ ਭਾਗ ਮੰਨਣ ਦੀ ਹੁਣ ਆਦਤ ਪੈ ਗਈ, ਤੁਸੀਂ ਉਹਨਾਂ ਨੂੰ ਰਾਜ ਭਾਗ 'ਚ ਹੀ ਰੱਖਣਾ ਚਾਹੁੰਦੇ ਹੋ। ਨਾ ਤੁਹਾਡੀ ਮੁੜ ਕੇ ਵੈਗਨਰ ਲੱਭੀ, ਨਾ ਮੁੜ ਕੇ ਤੁਹਾਡਾ ਮਫਲਰ ਲੱਭਿਆ, ਨਾ ਕੈਂਚੀ ਚੱਪਲ ਲੱਭੀ, ਨਾ 150 ਵਾਲਾ ਉਹ ਚੈੱਕ ਵਾਲਾ ਝੱਗਾ ਲੱਭਿਆ। ਤੇ ਤੁਸੀਂ ਹੁਣ ਪੂਰੇ ਸ਼ਾਹੀ ਠਾਠ ਨਾਲ, ਉਹ ਚਾਹੇ ਸ਼ੀਸ਼ ਮਹਿਲ ਦੀਆਂ ਗੱਲਾਂ ਹੋਈਆਂ, ਕੁਛ ਹੋਈਆਂ, ਉਹ ਆਦਤ ਤੁਹਾਨੂੰ ਹੁਣ ਮਜਬੂਰ ਕਰ ਰਹੀ ਹੈ ਕਿ ਆਪਾਂ ਪੰਜਾਬ ਆਈਏ। ਕੀ ਕਰਨ ਆਇਆ ਜੀ ਬਿਪਲਬ ਕੁਮਾਰ? ਕੀ ਕਰਨ ਆਇਆ ਜੀ ਕੇਜਰੀਵਾਲ? ਜਿੱਦਾਂ ਦੇ ਹਾਰੇ ਨੇ 10-15 ਦਿਨ ਇੱਥੇ ਹੀ ਨੇ ਸਣੇ ਪਰਿਵਾਰ। ਕਦੇ ਵਿਪਾਸ਼ਨਾ ਚਲੇ ਗਏ ਜੀ, ਕਦੇ ਲੁਧਿਆਣੇ ਚਲੇ ਗਏ ਜੀ, ਕਦੇ ਮੀਟਿੰਗ ਕਰ ਲਈ, ਕਦੇ ਕੁਛ ਕਰ ਲਈ, ਤੇ ਹੁਣ ਦਿੱਲੀ ਗਏ ਤਾਂ ਜਾਂਦੇ ਜੀ ਆ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੂੰ ਇੱਥੇ ਭੇਜ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਰਨੈਲ ਸਿੰਘ ਨੂੰ ਇੰਚਾਰਜ ਲਾਇਆ ਇਹਨਾਂ ਨੇ। ਜਰਨੈਲ ਸਿੰਘ ਨੂੰ ਕਦੇ ਦੇਖਿਆ ਜਰਨੈਲੀ ਕਰਦਿਆਂ? ਨਹੀਂ, ਬਿਲਕੁਲ। ਕਦੇ ਨਜ਼ਰ ਆਏ ਹੁਣ? ਦਿਖਦਾ ਕੌਣ ਸੀ? ਰਾਘਵ ਚੱਡਾ ਜਾਂ ਹੁਣ ਸੰਦੀਪ ਪਾਠਕ। ਉਹਨਾਂ ਦੀ ਉਹ ਚੱਲਦੀ ਰਹੀ। ਤੇ ਹੁਣ ਤੁਸੀਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੂੰ ਲਾ ਰਹੇ ਹੋ, ਔਰ ਇਹਨਾਂ ਦੇ ਖਿਲਾਫ ਬਕਾਇਦਾ ਤੌਰ ਤੇ ਰਾਸ਼ਟਰਪਤੀ ਨੇ ਇੱਕ ਹੋਰ ਨਵਾਂ ਕੇਸ ਖੋਲਣ ਦੀ ਇਜਾਜ਼ਤ ਦਿੱਤੀ ਹੈ। ਹਾਂਜੀ, ਬਿਲਕੁਲ। ਹਾਲ ਹੀ ਦੌਰਾਨ ਉਹ ਕਿਤਾਬ ਘਟਾਲਾ ਕੀ ਹੈ ਜੋ ਹੈ ਨਾ, ਸਿੱਖਿਆ ਘਟਾਲਾ ਜੇ ਉਹ, ਤੇ ਉਸ ਸਾਰੀ ਪ੍ਰਕਿਰਿਆ 'ਚ ਫਸੇ ਹੋਏ ਇੱਥੇ ਆ ਗਏ। ਸਤਿੰਦਰ ਜੈਨ ਉਹ ਬੰਦਾ ਹੈ ਜਿਹਨੇ ਅੰਦਰ ਰਹਿੰਦਿਆਂ ਵੀ ਆਪਣਾ ਮੰਤਰਾਲਾ ਨਹੀਂ ਛੱਡਿਆ ਸੀ। ਜੀ। ਬਹੁਤ ਲੰਮਾ ਸਮਾਂ ਫਾਈਲਾਂ ਵੀ ਅੰਦਰ ਆ ਰਹੀਆਂ। ਸਤਿੰਦਰ ਜੈਨ ਉਹ ਬੰਦਾ ਜਿਹੜਾ ਜੇਲ੍ਹ 'ਚ ਮਸਾਜ ਸੈਂਟਰ ਚਲਾਉਂਦਾ ਸੀ, ਸਪਾ ਸੈਂਟਰ ਚਲਾਉਂਦਾ ਸੀ, ਹੈਨਾ। ਅੰਦਰ ਰੋਟੀਆਂ ਘਰੋਂ ਆ ਰਹੀਆਂ, ਡੱਬੇ ਖੁੱਡੇ, ਸਾਰਾ ਕੁਛ ਬਾਹਰ ਆਇਆ। ਬਿਲਕੁਲ ਜੀ। ਇਹ ਸਮਝਣਾ ਚਾਹੁੰਦਾ ਹੈ ਕਿ ਤੁਸੀਂ ਇਹਨਾਂ ਨੂੰ ਇੱਥੇ ਲਿਆ ਕਿਉਂ ਰਹੇ ਹੋ? ਦੇਖੋ, ਇੱਕ ਤਾਂ ਹੁੰਦਾ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਭ੍ਰਿਸ਼ਟਾਚਾਰ ਮੁਕਤ ਸਮਾਜ ਲੈਣਾ ਹੈ। ਜੀ। ਇੱਕ ਹੁੰਦਾ ਕਿ ਅਸੀਂ ਜੀ ਪੰਜਾਬ ਨੂੰ ਪੰਜਾਬ ਦੇ ਢੰਗ ਤਰੀਕਿਆਂ ਨਾਲ ਚਲਾਉਣਾ। ਦੋਵਾਂ ਚੀਜ਼ਾਂ 'ਚ ਨਰੇਟਿਵ ਤੁਹਾਡਾ ਟੁੱਟ ਚੁੱਕਿਆ। ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀ ਵੀ ਨਹੀਂ ਮੁੱਕੀ, ਉਲਟਾ ਲੋਕ ਇਹ ਕਹਿਣ ਲੱਗ ਪਏ ਕਿ ਸਾਰਾ ਹਿਸਾਬ ਕਿਤਾਬ ਦਿੱਲੀ ਜਾਂਦਾ ਜੀ। ਸਹੀ ਹੈ। ਤੇ ਦੂਸਰੇ ਪਾਸੇ ਖੁਦ ਮੁਖਤਿਆਰੀ ਵਾਲਾ ਪਹਿਲੂ ਇਹ ਹੈ ਕਿ ਕੌਣ ਚਲਾ ਰਿਹਾ ਜੀ। ਇਹ ਦੋਏ ਗੱਲਾਂ ਇੱਕੋ ਪਹਿਲੂ ਦਾ ਇੱਕੋ ਤੀਰ ਨਾਲ ਸਾਬਤ ਹੁੰਦੀਆਂ। ਮਤਲਬ ਪੰਜਾਬ ਦੇ ਮੁੱਖ ਮੰਤਰੀ ਨਾਲ ਦਿੱਲੀ ਵਾਲੇ ਲੱਗੇ ਨੇ,
ਪੰਜਾਬ ਦੇ ਮੰਤਰੀਆਂ ਨਾਲ ਦਿੱਲੀ ਆਣ ਲੱਗੇ ਨੇ, ਹੂੰ ਪੰਜਾਬ ਦੇ ਸਕੱਤਰੇਤ 'ਚ ਦਿੱਲੀ ਵਾਲੇ ਬੈਠਦੇ ਨੇ, ਕਮਰਾ ਅਲਾਟ ਹੈ। ਜੀ ਜੀ ਉਹ ਤੋਂ ਬਾਅਦ ਪੰਜਾਬ ਦੇ ਹਰ ਡੀਸੀ ਨਾਲ ਦਿੱਲੀ ਵਾਲੇ ਲਾਏ ਨੇ, ਦੇਖ ਲਓ ਤੁਸੀਂ ਜੀ। ਪੰਜਾਬ ਦੇ ਹਰ ਤਹਿਸੀਲਦਾਰ ਨਾਲ ਦਿੱਲੀ ਵਾਲੇ ਲਾਏ ਨੇ। ਹੂੰ ਤੇ ਭਾਈ ਕੀ ਕਰਦੇ ਨੇ, ਔਖਾ ਹੁੰਦਾ ਦਿੱਲੀ ਆ ਕੇ ਨੋਟ ਗਿਣਨਾ, ਤੇ ਇਸ ਲਈ ਇੱਥੇ ਹੀ ਬੈਠ ਕੇ ਗਿਣ ਲੈਣੇ ਆ, ਸਹੀ ਹੈ ਜੀ ਜੀ। ਇਸ ਲਈ ਬਿਠਾਏ ਨੇ ਇੱਥੇ। ਹੁਣ ਇਹ ਇਸ ਲਈ ਆਏ ਨੇ ਕਿ ਬਈ ਸਾਰਾ ਹਿਸਾਬ ਕਿਤਾਬ ਇੱਥੇ ਹੀ ਕਰ ਲਿਆ ਕਰੋ, ਉੱਥੇ ਸਾਨੂੰ ਜਾ ਕੇ ਦੇਣ ਦੀ ਲੋੜ ਨਹੀਂ। ਪੰਜਾਬ ਇਹ ਸਮਝਦਾ। ਦੋਵਾਂ ਨੂੰ ਲਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕੋ ਇੱਕ ਸੁਣਿਆ ਗਿਆ ਜੀ ਕਿ ਉਹਨਾਂ ਨੂੰ ਇੱਥੇ ਐਡਜਸਟ ਕੀਤਾ ਗਿਆ। ਭ੍ਰਸ਼ਟਾਚਾਰ ਦਾ ਹਿਸਾਬ ਕਿਤਾਬ ਇੱਥੇ ਹੀ ਕਰਨ ਦੇ ਲਈ ਆਪਣੇ ਦੋ ਇਮਾਨਦਾਰ ਬੰਦੇ ਲਾਏ ਗਏ ਨੇ। ਇਹ ਪੰਜਾਬ ਇਹ ਸੋਚਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੰਚਾਰਜ ਦਿੱਲੀ ਤੋਂ ਜਾਂ ਹੋਰ ਥਾਵਾਂ ਤੋਂ ਲੱਗਦੇ ਰਹੇ ਨੇ, ਸਾਰੀਆਂ ਪਾਰਟੀਆਂ 'ਚ ਲੱਗਦੇ ਨੇ, ਕਾਂਗਰਸ 'ਚ ਵੀ ਲੱਗਦੇ ਨੇ, ਬੀਜੇਪੀ 'ਚ ਵੀ ਲੱਗਦੇ ਨੇ, ਹੈ ਨਾ, ਹੋਰ ਕੋਈ ਦਲ ਹੋਵੇ ਕਿਸੇ ਉਹਨਾਂ 'ਚ ਵੀ ਲੱਗਦੇ ਨੇ। ਸੋ ਇਹ ਪ੍ਰਕਿਰਿਆ ਰਹਿੰਦੀ ਹੈ ਇੰਚਾਰਜ ਲੱਗਣ ਦੀ। ਪਰ ਕੱਲ ਸਰਦਾਰ ਹਮੀਰ ਸਿੰਘ ਜੀ ਟਿੱਪਣੀ ਕਰ ਰਹੇ ਸੀ। ਹਾਂਜੀ, ਉਹ ਕਹਿੰਦੇ ਕਿ ਮੈਨੂੰ ਇਹ ਦੱਸ ਦਿਓ ਕਿ ਕੋਈ ਪੰਜਾਬ ਦਾ ਵੀ ਬੰਦਾ ਕਦੇ ਆਮ ਆਦਮੀ ਪਾਰਟੀ ਨੇ ਕਿਤੇ ਇੰਚਾਰਜ ਲਾਇਆ? ਬਿਲਕੁਲ ਸਹੀ ਸਵਾਲ ਹੈ ਜੀ। ਜੇ ਬਾਕੀ ਪਾਰਟੀਆਂ ਉੱਥੋਂ ਲਿਆ ਕੇ ਲਾਉਂਦੀਆਂ ਨੇ ਤਾਂ ਇਹ ਵੀ ਤਾਂ ਹੈ ਨਾ ਕਿ ਇੱਥੇ ਵਾਲੇ ਵੀ ਲੱਗਦੇ ਨੇ। ਤੇ ਬਾਕੀ ਪਾਰਟੀਆਂ ਇਕੱਲੀ ਦਿੱਲੀ ਤੋਂ ਨਹੀਂ ਲਾਉਂਦੀਆਂ, ਕੋਈ ਰਾਜਸਥਾਨ ਵਾਲਾ ਹੁੰਦਾ ਹੈ, ਕੋਈ ਮਹਾਰਾਸ਼ਟਰ ਵਾਲਾ ਹੁੰਦਾ, ਕੋਈ ਕਿਤੇ ਵਾਲਾ ਹੁੰਦਾ, ਤੇ ਸਾਡੇ ਵਾਲੇ ਵੀ ਜਾ ਕੇ ਉੱਥੇ ਲੱਗਦੇ ਨੇ ਉਹਨਾਂ ਪਾਰਟੀਆਂ ਦੇ। ਤੇ ਇਹਨਾਂ ਨੇ ਕਦੇ ਦਿੱਲੀ ਤੋਂ ਬਾਹਰ ਕਿਤੇ ਕਿਤੇ ਇੰਚਾਰਜ ਲਾਇਆ? ਗੁਜਰਾਤ ਲਾਤਾ, ਗੋਆ ਲਾਤਾ, ਇੱਥੇ ਲਾਤਾ, ਸਾਰੇ ਕਿਤੇ ਦਿੱਲੀ ਵਾਲੇ ਲੱਗਦੇ ਨੇ। ਕਿ ਸਾਰੀ ਸਿਆਣਪ ਦਿੱਲੀ 'ਚ ਆਮ ਆਦਮੀ ਪਾਰਟੀ ਦੀ। ਜੀ ਸਹੀ। ਸਾਡੇ ਵਾਲੇ ਵੋਟਾਂ ਮੰਗਣੇ ਜਾਣਗੇ, ਸਾਡੇ ਵਾਲੇ ਵੋਟ ਟੰਗਣੇ ਜਾਣਗੇ, ਸਾਡੇ ਵਾਲੇ ਮੀਟਿੰਗਾਂ 'ਚ ਹਿੱਸਾ ਲੈਣ ਜਾਣਗੇ। ਸੋ ਇਸ ਲਈ ਇਹ ਸਿੱਧਾ ਸਪਸ਼ਟ ਆਉਂਦਾ ਹੈ ਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਦਿੱਲੀ ਦਾ ਹੀ ਕੰਟਰੋਲ ਰਹੇ। 9 ਸਿੱਖੀਏ ਬੰਦੇ ਹੈ ਨਾ, ਉਹ ਲਿਆ ਕੇ ਇੰਨੇ ਸਿਆਣਪ ਵਾਲੇ ਬੰਦਿਆਂ ਦੇ ਸਿਰਾਂ ਤੇ ਬਿਠਾਉਣਾ, ਮਤਲਬ ਆਪਣੀ ਦਾੜੀ ਆਪ ਇਹਨਾਂ ਦੇ ਹੱਥਾਂ 'ਚ ਫੜਾਉਣਾ ਹੈ। ਸਹੀ ਸਹੀ, ਬਿਲਕੁਲ ਜੀ। ਇਹ ਵਰਤਾਰਾ ਵਾਪਰ ਰਿਹਾ ਪ੍ਰਵੀਨ ਜੀ, ਔਰ ਇਹਦਾ ਅਸਰ ਨੈਗੇਟਿਵ ਜਾ ਰਿਹਾ। ਔਰ ਮੈਨੂੰ ਲੱਗਦਾ ਹੋ ਸਕਦਾ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਜਿਹੜੇ ਆਉਂਦੇ ਦਿਨਾਂ 'ਚ ਜੇਲ੍ਹਾਂ 'ਚ ਦਿਖਣੇ ਸੀ ਦੁਬਾਰਾ, ਇਹ ਜੀ ਈਡੀ ਦੇ ਰਾਹੀਂ ਬੀਜੇਪੀ ਇਹਨਾਂ ਦੇ ਪਿੱਛੇ ਪਈ ਆ, ਹੈ ਨਾ। ਤੇ ਅਸੀਂ ਨਹੀਂ ਕਹਿੰਦੇ ਕਿ ਸਾਰਾ ਦੁੱਧ ਧੋਤਾ ਹੀ ਹੋ ਰਿਹਾ ਕਾਰਵਾਈ, ਪਰ ਉਹਦੇ ਲਈ ਕੁਝ ਗਲਤੀਆਂ ਤੁਹਾਡੀਆਂ ਹੋਣਗੀਆਂ ਤੇ ਕੁਝ ਉਹਨਾਂ ਦੀ ਰਾਜਨੀਤਿਕ ਚਾਲ ਹੋਊਗੀ। ਇਸ ਸਥਿਤੀ ਦੇ ਵਿੱਚ ਹੋ ਸਕਦਾ ਬੀਜੇਪੀ ਥੋੜਾ ਜਿਹਾ ਹੱਥ ਜੇ ਢਿੱਲਾ ਛੱਡ ਦੇਵੇ ਜੀ। ਇਹ ਜਿੰਨਾ ਪੰਜਾਬ 'ਚ ਫਿਰਨਗੇ, ਜਿੰਨਾ ਵਿਚਰਨਗੇ, ਜਿੰਨੀਆਂ ਆਪਹੁਦਰੀਆਂ ਕਰਨਗੇ, ਉਹਨਾਂ ਬੀਜੇਪੀ ਨੂੰ ਲੱਗਦਾ ਕਿ ਸਾਡਾ ਰਾਹ ਪੱਧਰਾ ਹੋਊਗਾ, ਇਹਨਾਂ ਨੂੰ ਕਰਨ ਦਿਓ ਅਜੇ। ਸਹੀ ਹੈ ਜੀ। ਕੀ ਹੋ ਸਕਦਾ, ਪਰ ਇਹ ਪੰਜਾਬ ਲਈ ਤਾਂ ਸਹਾਈ ਹੈ ਹੀ ਨਹੀਂ, ਸ਼ੁਭ ਹੈ ਹੀ ਨਹੀਂ। ਆਮ ਆਦਮੀ ਪਾਰਟੀ ਲਈ ਵੀ ਸ਼ੁਭ ਨਹੀਂ ਹੈ ਜੋ ਇਹਨਾਂ ਨੇ ਕੀਤਾ। ਜੀ ਜੀ, ਬਿਲਕੁਲ ਜੀ। ਤੇ ਐਸਕੇਐਮ ਦੀ ਗੱਲ ਕਰੀਏ, ਪੰਜਾਬ ਸਰਕਾਰ ਦੀ ਬੈਠਕ ਦਾ ਇਹਨਾਂ ਨੇ ਬਾਈਕਾਟ ਕੀਤਾ ਹੈ ਸ਼ਰਮਾ ਜੀ। ਬਿਲਕੁਲ ਸਹੀ ਫੈਸਲਾ ਕੀਤਾ। ਐਸਕੇਐਮ 5 ਤਰੀਕ ਨੂੰ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਮਾਰਚ ਕਰਨ ਆ ਰਹੀ ਸੀ, ਧਰਨਾ ਲਾਉਣ ਆ ਰਹੀ ਸੀ ਕਿ ਅਸੀਂ ਪੱਕਾ ਧਰਨਾ ਲਾਉਣਾ ਹੈ ਜੀ, 34 ਦਾ ਗਰਾਊਂਡ ਦੇ ਦਿਓ ਸਾਨੂੰ, ਜਾਂ ਅਸੀਂ ਜਿੱਥੇ ਬੈਠਾਂਗੇ ਜੀ ਉੱਥੇ ਲਾਵਾਂਗੇ। ਪਰ 4 ਤਰੀਕ ਨੂੰ ਲੀਡਰ ਚੱਕ ਲਿਆ। ਠੀਕ ਹੈ ਜੀ। ਲੀਡਰ ਚੱਕਣ ਤੋਂ ਪਹਿਲਾਂ ਬੈਠਕ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੇ। ਬੈਠਕ ਕਰਕੇ ਆ ਮੰਗਾਂ ਮੰਨ ਲੀਆਂ, ਕਿਸੇ ਗੱਲ ਤੇ ਤਕਰਾਰ ਹੋ ਗਈ, ਬਹਿਸ ਹੋ ਗਈ ਤੇ ਤਲਖ ਹੋ ਗਏ ਮੁੱਖ ਮੰਤਰੀ ਸਾਹਿਬ। ਕਹਿੰਦੇ ਜਾਓ ਜੋ ਕਰਨਾ ਕਰ ਲਓ, ਜਿਹੜੀਆਂ ਮੰਗਾਂ ਮੰਨੀਆਂ ਉਹ ਵੀ ਨਹੀਂ ਮੰਨੀਆਂ। ਤੇ ਉਹ ਤੋਂ ਬਾਅਦ 4 ਨੂੰ ਚੱਕਣ ਦੀ ਪ੍ਰਕਿਰਿਆ ਹੋ ਗਈ। ਫਿਰ ਮੁੱਖ ਮੰਤਰੀ ਸਾਹਿਬ ਨੇ ਕਿਹਾ, ਕਹਿੰਦੇ ਕਿ ਇਹਨਾਂ ਨੂੰ ਲੱਗਦਾ ਮੈਂ ਡਰ ਕੇ ਬੈਠ ਕੇ ਦਿੰਦਾ, ਮੈਂ ਡਰਦਾ ਡਰਦਾ। ਤੇ ਉਸ ਤੋਂ ਬਾਅਦ ਹੀ ਮੈਨੂੰ ਲੱਗਦਾ ਕਿ ਜਿਹੜੀ ਉਹ ਚੱਕਣ ਵਾਲੀ ਪ੍ਰਕਿਰਿਆ ਸ਼ੁਰੂ ਹੋਈ, ਉਸੇ ਚੋਂ ਆਹ ਸਕੀਮ ਨਿਕਲੀ ਕਿ ਅੰਦੋਲਨ ਖਾਲੀ ਕਰਾਓ। ਇਹਨਾਂ ਨੂੰ ਲੱਗਿਆ ਕਿ ਇਹਦੇ ਨਾਲ ਇੱਕ ਵਪਾਰੀ ਵਰਗ ਐ ਬਾਗੋ ਬਾਗ ਕਰ ਲਓ, ਖੁਸ਼ ਕਰ ਲਓ, ਤੇ ਘੱਟੋ ਘੱਟ ਪਹਿਲਾਂ ਲੁਧਿਆਣਾ ਦਾ ਜਿੱਤੋ, ਇਹਨਾਂ ਨੂੰ ਫੇਰ ਮਨਾ ਲਾਂਗੇ। ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਹੁਣ ਦੁਬਾਰਾ ਜਦੋਂ ਐਸਕੇਐਮ ਨੇ ਐਲਾਨ ਕੀਤਾ ਸੀ ਕਿ ਅਸੀਂ 26 ਤਰੀਕ ਨੂੰ ਬਜਟ ਪੇਸ਼ ਕਰਨ ਵਾਲੇ ਦਿਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਾਂਗੇ, ਉਸ ਨੂੰ ਧਿਆਨ 'ਚ ਰੱਖਦਿਆਂ ਗੁਰਮੀਤ ਖੁੱਡੀਆਂ ਨੇ ਚਿੱਠੀ ਕੱਢੀ, ਕਿਹਾ ਜੀ ਲਓ ਚਿੱਠੀ, ਆ ਜਾਓ ਜੀ ਬੈਠਕ ਨੂੰ, ਮੈਂ ਬੈਠਕ ਕਰੂੰਗਾ ਪੰਜਾਬ ਭਵਨ 'ਚ 4 ਵਜੇ ਆ ਜਾਓ ਜੀ। ਐਸਕੇਐਮ ਦਾ ਇੱਕ ਮੁੱਖ ਧੁਰ ਜਿਹੜਾ ਹੈਗੀ ਆ ਉਗਰਾਹਾਂ ਜਥੇਬੰਦੀ ਨੇ ਸਵੇਰੇ ਐਲਾਨ ਕਰਤਾ ਕਿ ਕੋਈ ਮਤਲਬ ਨਹੀਂ ਇਸ ਬੈਠਕ 'ਚ ਜਾਂਦਾ, ਅਸੀਂ ਨਹੀਂ ਜਾਂਦੇ। ਕਿਉਂਕਿ ਉਸ ਸਮੇਂ ਤੱਕ 2 ਜਥੇਬੰਦੀਆਂ ਜਾਣਾ ਚਾਹੁੰਦੀਆਂ ਸੀ। ਠੀਕ ਹੈ। ਇਸ ਲਈ ਫਿਰ ਐਸਕੇਐਮ ਨੇ ਐਮਰਜੈਂਸੀ ਬੈਠਕ ਬੁਲਾਈ
ਬੈਠਕ 'ਚ ਬਲਵੀਰ ਸਿੰਘ ਰਾਜੇਵਾਲ ਵੀ ਨਹੀਂ ਆਏ, ਉਹਨਾਂ ਦਾ ਵੀ ਸਪਸ਼ਟ ਸਟੈਂਡ ਸੀਗਾ ਕਿ ਨਹੀਂ ਜਾਣਾ ਚਾਹੀਦਾ ਸਾਨੂੰ ਇਸ ਬੈਠਕ 'ਚ, ਠੀਕ ਹੈ ਜੀ। ਸਰਕਾਰ ਦੀ ਬੈਠਕ 'ਚ। ਇਸ ਲਈ ਉਹ ਪਰ ਕਿਸਾਨ ਭਵਨ ਨਾ ਆਉਣ ਦੇ ਪਿੱਛੇ ਕਹਿੰਦੇ ਨੇ ਕਿ ਉਹਨਾਂ ਦੀ ਸਿਹਤ ਠੀਕ ਨਹੀਂ, ਪਰ ਉਹਨਾਂ ਦੇ ਨੁਮਾਇੰਦੇ ਮੁੱਖ ਤੌਰ ਤੇ ਬੈਠੇ ਸੀਗੇ। ਤੋ ਉਹਨਾਂ ਦੀ ਜਥੇਬੰਦੀ ਬੈਠਕ ਸੀਗੀ, ਬਾਕੀ ਜਥੇਬੰਦੀਆਂ ਆਈਆਂ, ਸੋ ਫਿਰ ਕੁੰਡੀ ਲਾ ਕੇ 2.5-3 ਘੰਟੇ ਬੈਠਕ ਚੱਲੀ। ਜਿਹੜੀਆਂ ਜਥੇਬੰਦੀਆਂ ਸਰਕਾਰੀ ਥੜੇ ਤੇ ਚੜ੍ਹਨਾ ਵੀ ਚਾਹੁੰਦੀਆਂ ਸੀਗੀਆਂ, ਉਹਨਾਂ ਨੂੰ ਵੀ ਸਮਝਾਇਆ ਕਿ ਇਸ ਮੌਕੇ ਜਾਣਾ ਠੀਕ ਨਹੀਂਗਾ, ਇਹ ਮਾਹੌਲ ਨਹੀਂਗਾ, ਤੇ ਉਹਨਾਂ ਨੇ ਫਿਰ ਫੈਸਲਾ ਕਰਕੇ ਮੀਡੀਆ ਨੂੰ ਦੱਸਿਆ ਕਿ ਅਸੀਂ 26 ਤਰੀਕ ਵਾਲਾ ਵੀ ਮੁਲਤਵੀ ਕਰਦੇ ਹਾਂ। ਠੀਕ ਹੈ, ਪਰ ਅਸੀਂ ਅੱਜ ਸਰਕਾਰੀ ਬੈਠਕ 'ਚ ਵੀ ਨਹੀਂ ਜਾ ਰਹੇ, ਅਜੇ ਮਾਹੌਲ ਨਹੀਂ ਹੈਗਾ। ਜਿਹੜੀ ਧਿਰ ਨਾਲ ਉਹਨਾਂ ਦੀ ਨਹੀਂ ਬਣ ਰਹੀ, ਸ਼ਾਇਦ ਸਰਕਾਰ ਨੂੰ ਲੱਗਦਾ ਸੀ ਕਿ ਪਾਟੋ ਧਾੜ ਕਰੋ, ਜਦੋਂ ਇਹਨਾਂ ਨੂੰ ਨਹੀਂ ਪੁੱਛਦੇ ਸੀ ਤਾਂ ਉਹਨਾਂ ਨੂੰ ਪੁੱਛ ਲੈਂਦੇ ਸੀ, ਜਦੋਂ ਉਹਨਾਂ ਨੂੰ ਪੁੱਛਦੇ ਸੀ ਤਾਂ ਇਹਨਾਂ ਨੂੰ ਨਹੀਂ ਪੁੱਛਦੇ ਸੀ। ਇਸ ਤਰੀਕੇ ਨਾਲ ਜਿਹੜਾ ਪਾਟੋ ਧਾੜ ਦਾ ਤਰੀਕਾ ਸੀ, ਉਹਨੂੰ ਰੋਕਣ ਦੇ ਵਿੱਚ ਐਸਕੇਐਮ ਕਾਮਯਾਬ ਹੋ ਗਿਆ। ਐਸਕੇਐਮ ਕਹਿੰਦਾ ਅਸੀਂ ਨਹੀਂ ਆਉਂਦੇ ਤੁਹਾਡੀ ਸਰਕਾਰੀ ਬੈਠਕ 'ਚ। ਪਹਿਲਾਂ ਸਾਡੇ ਉਹਨਾਂ ਸਾਥੀਆਂ ਨੂੰ ਜਿਨ੍ਹਾਂ ਨੇ ਧਰਨਾ ਲਾਇਆ ਸੀ, ਮੋਰਚਾ ਲਾਇਆ ਸੀ, ਤੁਸੀਂ ਉਹਨਾਂ ਨਾਲ ਜਿਹੜੀ ਵਧੀਕੀ ਕੀਤੀ ਆ, ਲੁੱਟ ਖੋਹ ਕੀਤੀ ਆ ਆਪਣੇ ਹੀ ਵਾਸੀਆਂ ਨਾਲ, ਆਪਣੇ ਹੀ ਪੰਜਾਬ ਦੇ ਲੋਕਾਂ ਨਾਲ, ਤੁਹਾਡੀ ਪੁਲਿਸ ਨੇ, ਉਹਨਾਂ ਨੂੰ ਛੱਡੋ, ਉਹਨਾਂ ਦਾ ਸਮਾਨ ਵਾਇਜ਼ਤ ਵਾਪਸ ਕਰੋ, ਫਿਰ ਜਦੋਂ ਮਾਹੌਲ ਸਕਾਮਾ ਹੋਊਗਾ ਫਿਰ ਅਸੀਂ ਆਵਾਂਗੇ। ਠੀਕ ਹੈ। ਨਾਲ ਹੀ ਬੜਾ ਕਮਾਲ ਦਾ ਤੰਜ ਕੱਸਿਆ ਉਹਨਾਂ ਨੇ, ਕਹਿੰਦੇ ਮਾਨ ਸਾਹਿਬ ਤੁਹਾਡੀ ਸਰਕਾਰ ਤੇ ਭਰੋਸਾ ਕੀ ਕਰੀਏ, ਤੁਸੀਂ ਤਾਂ ਮੀਟਿੰਗ 'ਚ ਬੁਲਾ ਕੇ ਗ੍ਰਿਫਤਾਰ ਕਰ ਲੈਂਦੇ। ਸਹੀ ਹੈ ਜੀ। ਹੁਣ ਇਹ ਐਸਕੇਐਮ ਵਾਲਾ ਕਿਹੜਾ ਗ੍ਰਿਫਤਾਰੀਆਂ ਤੋਂ ਡਰਨ ਵਾਲੇ ਨੇ, ਰੋਜ਼ ਗ੍ਰਿਫਤਾਰੇ ਹੁੰਦੇ ਆਏ ਨੇ। ਸਹੀ ਗੱਲ ਹੈ ਜੀ, ਇਹ ਤਾਂ ਕੋਈ ਨਵਾਂ ਵਰਤਾਰਾ ਨਹੀਂ ਇਹਨਾਂ ਲਈ। ਇਹ ਕਹਿੰਦੇ ਵੀ ਏਦਾਂ ਸਰਕਾਰਾਂ ਤੇ ਭਰੋਸਾ ਨਹੀਂ ਰਿਹਾ, ਏਦਾਂ ਸਰਕਾਰਾਂ ਨਹੀਂ ਕਰਦੀ ਹੁੰਦੀਆਂ। ਤਾਂ ਰਾਜਾ ਮਹਾਰਾਜਿਆਂ ਦੇ ਟਾਈਮ ਨਹੀਂ ਹੋਇਆ ਕਿ ਬੰਦੇ ਨੂੰ ਤੁਸੀਂ ਗੱਲਬਾਤ ਲਈ ਬੁਲਾਇਆ ਹੋਵੇ ਤੇ ਬਾਅਦ 'ਚ ਜਾਂ ਦੂਤ ਆਇਆ ਹੋਵੇ ਕਿਸੇ ਦਾ, ਹੈ ਨਾ, ਜਾਂ ਸੂਰਜ ਛਿਪਣ ਤੋਂ ਬਾਅਦ ਲੜਾਈ ਵਾਲਾ, ਕਿੰਨੇ ਹੀ ਨਿਯਮ ਹੁੰਦੇ ਸੀ। ਹਾਂਜੀ। ਤੁਸੀਂ ਕਹਿੰਦੇ ਕੋਈ ਸਿਧਾਂਤ, ਕੋਈ ਨਿਯਮ ਪਾਲੇ ਹੀ ਨਹੀਂ ਕਦੇ। ਅਗਲਿਆਂ ਨੂੰ ਆਪਣੀ ਹੱਦ ਤੱਕ, ਉਸ ਬਾਰਡਰ ਤੱਕ, ਉਸ ਧਰਨੇ ਤੱਕ ਤਾਂ ਜਾਣ ਦਿੰਦੇ, ਉਸ ਤੋਂ ਬਾਅਦ ਕਰ ਲੈਂਦੇ ਕਾਰਵਾਈ ਜੇ ਕਰਨੀ ਹੋਵੇ। ਇਹ ਫਿਰ ਤਰੀਕਾ ਜਿਹੋ ਜਿਹਾ ਅਪਣਾਇਆ, ਉੱਥੇ ਲੁੱਟ ਖੋਹ ਕਰ ਲਈ, ਸਮਾਨ ਚੱਕ ਲਿਆ, ਢੋ ਲਿਆ, ਭੰਨਤਾ, ਤੋੜਤਾ, ਇਹ ਕਿੱਥੋਂ ਦੀ ਸਿਆਣਪ ਹੈ ਜੀ। ਸਹੀ ਹੈ ਜੀ, ਬਿਲਕੁਲ ਸਹੀ ਹੈ। ਸੋ ਇਸ ਪ੍ਰਕਿਰਿਆ 'ਚ ਕਹਿੰਦੇ ਜੀ ਮਾਹੌਲ ਸਾਜ਼ਗਾਰ ਨਹੀਂ ਹੈ, ਅਸੀਂ ਬੈਠਣ ਲਈ ਨਹੀਂ ਆ ਰਹੇ। ਅਸੀਂ ਆਪਣਾ 26 ਵਾਲਾ ਜਿਹੜਾ ਪੰਜਾਬ ਭਵਨ ਵੱਲ, ਆਪਣਾ ਪੰਜਾਬ ਵਿਧਾਨ ਸਭਾ ਵੱਲ ਮਾਰਚ ਸੀ, ਉਹਨੂੰ ਵੀ ਫਿਲਹਾਲ ਅੱਗੇ ਪਾਉਂਦੇ ਆ। ਪਰ ਅਸੀਂ ਪੰਜਾਬ ਦੇ ਵਿੱਚ 28 ਤਰੀਕ ਨੂੰ ਡੀਸੀਆਂ ਦੇ ਪੱਧਰ ਦੇ ਉੱਤੇ ਜਾ ਕੇ ਤੁਹਾਡੇ ਜ਼ਬਰ ਖਿਲਾਫ ਹਰ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਾਂਗੇ, ਤੇ ਉਹਦੇ ਵਿੱਚ ਅਸੀਂ ਤੁਹਾਡੇ ਬਲਡੋਜ਼ਰ ਕਲਚਰ ਨੂੰ ਵੀ ਭੰਡਾਂਗੇ, ਜਿਹੜਾ ਤੁਸੀਂ ਲੋਕਾਂ ਦੇ ਘਰ ਢਾਉਂਦੇ ਫਿਰਦੇ ਹੋ। ਬੜੇ ਡਰੱਗ ਵਾਲਿਆਂ ਨੂੰ ਤੁਸੀਂ ਅਜੇ ਤੱਕ ਨੱਥ ਨਹੀਂ ਪਾ ਰਹੇ, ਫੜ ਨਹੀਂ ਪਾ ਰਹੇ, ਨਾ ਉਧਰ ਨੂੰ ਜਾ ਰਹੇ ਹੋ। ਸੋ ਇਹ ਵੀ ਤੁਹਾਡਾ ਗਲਤ ਤਰੀਕਾ ਹੈ। ਸੋ ਉਸ ਨੂੰ ਵੀ ਉਹਨਾਂ ਨੇ ਨਿਸ਼ਾਨੇ ਤੇ ਲਿਆ। ਸੋ ਇਸ ਲਈ ਪੰਜਾਬ ਸਰਕਾਰ ਨੂੰ ਇਹ ਦਿਖ ਜਾਣਾ ਚਾਹੀਦਾ ਹੈ ਕਿ ਭਾਈ ਇਹ ਤਰੀਕੇ ਨਾਲ ਨਹੀਂ ਗੱਲ ਬਣਨੀ, ਤੁਹਾਡੇ ਮੂਹਰੇ ਚੁਣੌਤੀਆਂ ਖੜੀਆਂ ਨੇ। ਤੇ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਮੈਂ ਡਰਦਾ ਨਹੀਂ ਆ, ਤੇ ਫਿਰ ਉਹਨਾਂ ਨੂੰ ਪੁੱਛੋ ਨਾ ਕਿ ਫਿਰ 26 ਵਾਲੇ ਐਲਾਨ ਤੋਂ ਬਾਅਦ ਇਹ ਬੈਠਕ ਕਿਉਂ ਬੁਲਾਈ। ਤੇ ਜਿਹੜੇ ਤੁਹਾਡੀ ਸਰਕਾਰ ਇਹ ਕਹਿੰਦੀ ਸੀ, ਜਾਂ ਤੁਸੀਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਸਾਡੇ ਨਾਲ ਸੰਬੰਧਿਤ ਮੰਗਾਂ ਨਹੀਂ ਹੈਗੀਆਂ, ਮੰਗਾਂ ਕੇਂਦਰ ਦੀਆਂ ਨੇ, ਫਿਰ ਇਹ ਚਿੱਠੀ ਭੇਜ ਕੇ ਕਿਉਂ ਚ ਦਰਜ ਕੀਤਾ ਕਿ ਆਹ ਮੰਗਾਂ ਤੇ ਗੱਲ ਕਰਨੀ ਆ। ਸੋ ਤੁਸੀਂ ਆਪਣਾ ਜਲੂਸ ਆਪੇ ਕਢਾਈ ਜਾਂਦੇ ਹੋ ਭਾਈ। ਤੇ ਹੁਣ ਆ ਪਹਿਲੂ ਤੁਹਾਡੇ ਸਾਹਮਣੇ ਨੇ। ਤੁਹਾਡੇ ਤੇ ਕੱਲ ਨੂੰ ਕਿਸੇ ਵੀ ਜਥੇਬੰਦੀ ਨੇ ਯਕੀਨ ਨਹੀਂ ਕਰਨਾ, ਮੁਲਾਜ਼ਮ ਦੀ ਜਾਂ ਕਿਸੇ ਨੇ, ਅਗਲਾ ਚੰਡੀਗੜ੍ਹ ਬੁਲਾ ਕੇ ਜੀ ਮੋਹਾਲੀ ਗ੍ਰਿਫਤਾਰ ਕਰ ਲਿਆ ਕਰਨਗੇ। ਹਾਂਜੀ, ਜੇ ਤਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਜਿੱਦਾਂ ਇਹਨਾਂ ਨੇ ਇਸ ਕਾਰਜ ਨੂੰ ਅੰਜਾਮ ਦਿੱਤਾ ਸੀ ਵੀ ਇਹਦੇ ਨਾਲ ਹੋਰ ਕੁਝ ਹੋਵੇ ਨਾ ਹੋਵੇ, ਪਰ ਸਰਕਾਰ ਦੀ ਖਾਸ ਕਰਕੇ ਭਗਵੰਤ ਮਾਨ ਦੀ ਕ੍ਰੈਡੀਬਿਲਿਟੀ ਜਿਹੜੀ ਆ ਉਹਦੇ ਬਹੁਤ ਵੱਡਾ ਡੈਂਟ ਪਊਗਾ। ਤੇ ਆਪਣੇ ਸਾਹਮਣੇ ਆ ਤੀਜੇ ਚੌਥੇ ਦਿਨ ਹੀ ਉਹ ਗੱਲ ਸਾਹਮਣੇ ਆ ਗਈ ਸਰਕਾਰ ਦੇ। ਪ੍ਰਵੀਨ ਜੀ, ਹੁਣ ਕੀ ਡੈਂਟ ਪੈਣਾ? ਡੈਂਟ ਤੋਂ ਹੀ ਪੈਂਦਾ ਹੁੰਦਾ ਜਿਹਦੇ ਕੋਲ ਹੋਵੇ ਡੈਂਟ ਪੈਣ ਨੂੰ ਕੁਛ। ਜੇ ਕ੍ਰੈਡੀਬਿਲਿਟੀ ਹੋਵੇ ਹੀ ਨਾ, ਫਿਰ ਕੀ ਡੈਂਟ ਪੈਣਾ। ਜੀ ਬਿਲਕੁਲ। ਤੇ ਅਗਲਾ ਮਸਲਾ ਵਿਚਾਰਗੇ ਪੰਥਕ ਸਿਆਸਤ ਦਾ। ਧਾਮੀ ਸਾਹਿਬ ਜਿਹੜੇ ਕਿ ਆਪ ਵਾਪਸੀ ਕਰ ਲਈ ਉਹਨਾਂ ਨੇ, ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਦਾ ਨਵਾਂ ਜਥੇਦਾਰ ਵੀ ਲਾ ਰਹੇ ਨੇ। ਪ੍ਰਵੀਨ ਜੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਅਧਿਕਾਰਕ ਤੌਰ ਤੇ ਅਜੇ ਵਾਪਸ ਨਹੀਂ ਆਏ। ਠੀਕ ਹੈ। ਉਹਨਾਂ ਦਾ ਐਲਾਨ ਹੈ ਜਾਂ ਇਹ ਕਿਹਾ ਗਿਆ ਕਿ ਜੀ ਉਹ ਵਾਪਸ ਆ ਰਹੇ, ਪਰ ਗੁਪਤ ਤਰੀਕੇ ਨਾਲ ਉਹਨਾਂ ਨੇ ਕੰਮ ਸਾਂਭ ਲਿਆ। ਉਹ ਸ਼੍ਰੋਮਣੀ ਅਕਾਲੀ ਦਲ ਦਾ, ਵੈਸੇ ਤਾਂ ਉਹ ਜਦੋਂ ਅਸਤੀਫਾ ਦਿੱਤਾ ਸੀ ਤਾਂ ਵੀ ਫਾਈਲਾਂ ਘਰੇ ਜਾਂਦੀਆਂ ਸੀ, ਬਜਟ ਤਿਆਰ ਕਰਾਉਣਾ, ਦਸਤਖਤ ਕਰਨੇ, ਸਾਰੇ ਕੰਮ ਕੀਤੇ ਆ ਧਾਮੀ ਸਾਹਿਬ ਨੇ ਘਰੇ ਬਹਿ ਕੇ। ਠੀਕ ਹੈ। ਚਲੋ ਹੁਣ ਪ੍ਰਧਾਨਗੀ ਵਾਪਸ ਸਾਂਭਣ ਦਾ ਮਨ ਬਣ ਗਿਆ ਤੇ ਐਲਾਨ ਹੋ ਗਿਆ, ਮਨਜ਼ੂਰੀ ਹੋ ਗਈ, ਸਹਿਮਤੀ ਬਣ ਗਈ। ਤੇ ਉਸ ਤੋਂ ਬਾਅਦ ਅਜੇ
ਕੁਰਸੀ ਤੇ ਅਧਿਕਾਰਕ ਤੌਰ ਤੇ ਆ ਕੇ ਬੈਠੇ ਨਹੀਂ। ਠੀਕ ਹੈ ਜੀ। ਹੋ ਸਕਦਾ 1-2 ਦਿਨ ਲੱਗ ਜਾਣ, ਹੋ ਸਕਦਾ ਅੱਜ ਬੈਠ ਜਾਣ, ਹੋ ਸਕਦਾ 2 ਦਿਨਾਂ ਨੂੰ ਬੈਠ ਜਾਣ, ਹੂੰ ਪਰ ਉਹ ਹੁਣ ਇਹ ਕੋਸ਼ਿਸ਼ ਨੇ ਕਿ ਹੁਣ ਮੈਂ 5 ਮੈਂਬਰੀ ਕਮੇਟੀ ਤੇ ਬਾਦਲ ਧਿਰ ਦੇ ਵਿੱਚ ਨੇੜਤਾ ਲਿਆਉਣੀ ਹੈ। ਜੀ। ਹੁਣ ਮੈਂ ਖਿਲਰਾ ਅਕਾਲੀ ਦਲ ਇਕੱਠਾ ਕਰਨਾ, ਇਹ ਟਾਸਕ ਤੇ ਨੇ ਧਾਮੀ ਸਾਹਿਬ। ਹੂੰ ਔਰ ਇਹ ਟਾਸਕ ਤੇ ਉਹ ਤਾਂ ਹੀ ਆ ਸਕਦੇ ਨੇ ਜੇ ਉਹਨਾਂ ਨੂੰ ਆਪਣੇ ਹੀ ਦਲ ਵੱਲੋਂ, ਆਪਣੇ ਹੀ ਘਰ ਵੱਲੋਂ ਹਰੀ ਝੰਡੀ ਮਿਲੀ ਹੋਊਗੀ। ਜੀ ਜੀ ਜੀ। ਤੇ ਆਪਾਂ ਪਿਛਲੇ 2 ਦਿਨਾਂ ਤੋਂ ਇਹ ਗੱਲ ਕਰਦੇ ਆ ਰਹੇ ਸੀ ਹੂੰ ਕਿ ਭਾਈ ਨੇੜੇ ਲੱਗਣ ਦੀਆਂ ਗੱਲਾਂ ਤੁਰੀਆਂ ਨੇ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਦਲ ਧਿਰ ਹਰ ਉਹ ਗੱਲ ਕਰਦੀ ਹੈ ਜਿਸ ਤੋਂ ਪਹਿਲਾਂ ਮੁੱਕਰੀ ਹੁੰਦੀ ਹੈ। ਹੂੰ ਫਿਰ ਜੇ ਦੁੱਧ ਦੇਣਾ ਹੀ ਹੈ ਤੇ ਮਿੰਗਣਾ ਪਾ ਕੇ ਦੇਣਾ, ਫਿਰ ਉਹ ਸਵਾਦ ਨਹੀਂ ਹੁੰਦਾ ਜਨਾਬ। ਇਹ ਸਹੀ ਸੀਗਾ ਜੇ 2 ਦਸੰਬਰ ਨੂੰ ਕਰ ਲੈਂਦੇ, ਸ਼ਾਇਦ ਤੁਹਾਡੀ ਚੜ੍ਹਤ ਬਣਦੀ, ਤੁਹਾਡੀ ਇੱਜ਼ਤ ਬਣਦੀ, ਤੁਹਾਡੀ ਸ਼ਾਖ ਬਣਦੀ, ਅਕਾਲੀ ਦਲ ਦੀ ਬਹਾਲੀ ਹੁੰਦੀ। ਚਲੋ ਹੁਣ ਉਧਰ ਨੂੰ ਗੱਲ ਤੁਰੀ ਆ। ਸੋ ਧਾਮੀ ਸਾਹਿਬ ਇੱਕ ਤਾਂ ਉਸ ਕੰਮ ਤੇ ਲੱਗੇ ਨੇ ਜੀ ਕਿ ਮੈਂ ਲੀਡਰਸ਼ਿਪ ਨੂੰ ਇਕੱਠੀ ਕਰ ਲਵਾਂ, ਨਰਮੀ ਆ ਜਾਵੇ, 2 ਧਿਰਾਂ ਇਕੱਠੀਆਂ ਬਹਿ ਜਾਣ, ਇਹ ਕੋਸ਼ਿਸ਼ਾਂ ਨੇ। ਹੁਣ ਦੂਸਰੇ ਪਾਸੇ ਬਾਬਾ ਹਰਨਾਮ ਸਿੰਘ ਧੂਮਾ ਨੇ ਜਿਹੜੇ ਸਿੱਧੇ ਅੜ ਗਏ ਕਿ ਮੈਂ ਤਾਂ ਹੁਣ 28 ਤਰੀਕ ਨੂੰ ਐਸਜੀਪੀ ਦੇ ਬਜਟ ਇਜਲਾਸ ਵਾਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਇਕੱਠ ਕਰੂੰਗਾ। ਜੀ ਜੀ। ਕਿਉਂਕਿ ਮੀਡੀਆ ਰਿਪੋਰਟਾਂ ਵੀ ਦੱਸਦੀਆਂ ਸੀ ਤੇ ਅਕਾਲੀ ਦਲ ਦਾ ਆਈਟੀ ਸੈੱਲ ਵੀ ਦੱਸਦਾ ਸੀ, ਤੇ ਚੰਗਾ ਉਹਨਾਂ ਨੇ ਮਜ਼ਾਕ ਵੀ ਉਡਾਇਆ ਧੂਮੇ ਹੋਰਾਂ ਦਾ ਕਿ ਲਓ ਜੀ ਸਟੇਜ ਤੇ ਬੰਦੇ ਵੱਧ, ਪੰਡਾਲ ਚ ਇਕੱਠ। ਬਿਲਕੁਲ ਇਕੱਠ ਨਹੀਂ ਹੋਇਆ। ਧੂਮਾ ਜਾਂ ਸੰਤ ਸਮਾਜ ਜਾਂ ਹੋਰ ਜਥੇਬੰਦੀਆਂ ਦੇ ਪੱਧਰ ਦਾ ਇਕੱਠ ਨਹੀਂ ਕਰ ਸਕੇ। ਜੀ ਜੀ। ਹੈਲੋ, ਹਾਂਜੀ ਹਾਂਜੀ ਹਾਂਜੀ। ਜਦੋਂ ਇਕੱਠ ਨਹੀਂ ਹੋਇਆ ਤਾਂ ਉਹਦੇ ਬਾਅਦ ਫਿਰ ਜਦੋਂ ਮਤਲਬ ਬਕਾਇਦਾ ਤੌਰ ਤੇ ਬਾਬਾ ਹਰਨਾਮ ਸਿੰਘ ਧੂਮਾ ਨੂੰ ਮੀਡੀਆ 'ਚ, ਸੋਸ਼ਲ ਮੀਡੀਆ 'ਚ, ਟੀਵੀ ਚੈਨਲਾਂ ਤੇ ਇਸ ਤਰ੍ਹਾਂ ਦਿਖਾਏਗਾ ਕਿ ਲਓ ਜੀ, ਤਾਂ ਹੁਣ ਇਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠ ਕਰਕੇ ਦਿਖਾਉਣਾ। ਠੀਕ ਹੈ। ਹੁਣ ਇਹਨਾਂ ਨੇ ਕਿਹਾ ਕਿ ਵੀ ਮੈਂ ਤਾਂ ਉਦੋਂ ਅਸੀਂ ਇਕੱਠ ਕਰਾਂਗੇ, ਅਸੀਂ ਜਥੇਦਾਰਾਂ ਦੀ ਬਹਾਲੀ ਦੀ ਲੜਾਈ ਲੜਾਂਗੇ, ਅਸੀਂ ਉੱਥੇ ਇਕੱਠ ਕਰਨਾ। ਤੇ ਮੈਨੂੰ ਪਤਾ ਲੱਗ ਰਿਹਾ ਸੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਪਰਕ ਸਾਧਿਆ ਧੂਮਾ ਸਾਹਿਬ ਨਾਲ ਕਿ ਬਾਬਾ ਜੀ ਐ ਨਾ ਕਰੋ, ਤੁਸੀਂ ਤਾਂ ਸਾਡੇ ਨਾਲ ਰਹੇ ਹੋ, ਤੁਹਾਡੀ ਤਾਂ ਅਗਵਾਈ ਤਾਂ ਕੀਤਾ ਤੇ ਬਾਬਾ ਜੀ ਕਹਿੰਦੇ ਨਾ, ਬਾਬਾ ਜੀ ਪਹਿਲਾਂ ਸ਼ਕਤੀ ਪ੍ਰਦਰਸ਼ਨ ਦਿਖਾਉਣਗੇ ਹੁਣ ਆਪਣਾ। ਤੇ ਕਹਿੰਦੇ ਕਿ ਉਹਨਾਂ ਨੇ ਕਹਿਤਾ ਬਾਦਲ ਪਰਿਵਾਰ ਨੂੰ ਕਿ ਨਹੀਂ ਬੀਬਾ ਜੀ ਹੁਣ ਤਾਂ ਗੱਲ ਬਹੁਤ ਅੱਗੇ ਵੱਧ ਗਈ, ਹੁਣ ਨਹੀਂ। ਸੋ ਅੱਗੇ ਇਹ ਵੱਧ ਗਈ ਕਿ ਹੁਣ ਬੀਜੇਪੀ ਦਾ ਆਸ਼ੀਰਵਾਦ ਵੀ ਲਿਆ ਹੋਇਆ ਜੇ, ਇਹ ਵੀ ਇੱਕ ਪਹਿਲੂ ਹੈ। ਸੋ ਇਹ ਸਾਰੀ ਪ੍ਰਕਿਰਿਆ ਚ ਹੁਣ ਉਧਰ ਇਕੱਠ ਹੋਏਗਾ, ਇਕੱਠ ਤੋਂ ਬਾਅਦ ਹੋ ਸਕਦਾ ਫਿਰ ਬਾਬਾ ਹਰਨਾਮ ਸਿੰਘ ਧੂਮਾ ਵੀ ਮੰਨ ਜਾਣ ਜੀ। ਇੱਧਰ ਜਿਹੜੀ ਇਹ ਪ੍ਰਕਿਰਿਆ ਸੀਗੀ ਕਿ ਧਾਮੀ ਸਾਹਿਬ ਕਿਹੜੀਆਂ ਸ਼ਰਤਾਂ ਤੇ ਮੰਨੇ ਨੇ, ਉਹਨਾਂ ਦੇ ਵਿੱਚੋਂ ਪਤਾ ਲੱਗ ਰਿਹਾ ਕਿ ਧਾਮੀ ਸਾਹਿਬ ਨੇ ਕਿਹਾ ਕਿ ਇੱਕ ਤਾਂ ਨਿਯਮਾਵਲੀ ਬਣਾਓ ਕੋਈ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦੀ ਤੇ ਜਥੇਦਾਰਾਂ ਦੀ ਨਿਯੁਕਤੀ ਦੀ ਜੀ। ਤੇ ਇਹਦੇ ਤੇ ਕਹਿੰਦੇ ਬਾਦਲ ਧਿਰ ਨੇ ਹਾਮੀ ਭਰੀ ਹੈ। ਹੁਣ ਮੂੰਹ ਜਵਾਨੀ ਹਾਮੀ ਕਿੱਥੇ ਤੱਕ ਨਿਭਦੀ ਹੈ ਮੈਨੂੰ ਨਹੀਂ ਪਤਾ। ਉਹ ਤੋਂ ਬਾਅਦ ਕਹਿੰਦੇ ਕਿ ਧਾਮੀ ਸਾਹਿਬ ਨੇ ਇਹ ਵੀ ਕਿਹਾ ਕਿ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਵ ਪ੍ਰਮਾਣਿਤ, ਸਪਸ਼ਟ, ਪਾਕ, ਸਾਫ ਚਿਹਰਾ ਹੋਣਾ ਚਾਹੀਦਾ। ਤੇ ਇਹਦੇ ਲਈ ਕਹਿੰਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਧਾਮੀ ਸਾਹਿਬ ਇਹ ਸੇਵਾ ਤੁਹਾਨੂੰ ਹੈ ਸੌਂਪੀ, ਤੁਸੀਂ ਜਥੇਦਾਰ ਲੱਭ ਲਿਓ ਜੀ। ਜਿਵੇਂ ਕੁਲਦੀਪ ਸਿੰਘ ਗੜਗੱਜ ਨੂੰ ਸਰਨਾ ਸਾਹਿਬ ਲੱਭ ਕੇ ਲਿਆਏ ਆ। ਸਹੀ ਹੈ। ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਦੇਖਣਗੇ। ਠੀਕ ਹੈ। ਸੋ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਂਭੇ ਹੋ ਜਾਣਗੇ। ਬਾਬਾ ਟੇਕ ਸਿੰਘ ਧਨੌਲਾ ਜੀ ਦਾ ਨਾਮ ਐਲਾਨਿਆ ਜਾ ਚੁੱਕਿਆ। ਉਹਨਾਂ ਨੂੰ ਉਹ ਸੇਵਾ ਨਹੀਂ ਸੰਭਾਲਣਗੇ ਦਮਦਮਾ ਸਾਹਿਬ ਦੀ। ਹੋ ਸਕਦਾ ਉਹ ਆਪੇ ਕਹਿ ਦੇਣ। ਇਹਦਾ ਮਤਲਬ ਇਹ ਨਹੀਂਗਾ ਕਿ ਉਹ ਬਣਨਾ ਨਹੀਂ ਚਾਹੁੰਦੇ, ਪਰ ਹੁਣ ਜਿਹੜੀ ਧਿਰ ਨੇ ਬਣਾਇਆ ਸੀ ਉਹ ਹੁਣ ਉਹਨਾਂ ਨੂੰ ਸੇਵਾ ਦੇਣੀ ਨਹੀਂ ਚਾਹੁੰਦੀ ਜੀ। ਅੱਛਾ, ਅਗਲੇ ਕਹਿੰਦੇ ਕਿ ਹੋਰ ਬਦਨਾਮੀਆਂ ਕਾਹਨੂੰ ਕੱਟਣੀਆਂ, ਕਿ ਇੰਨੀ ਕਿ ਠੀਕ ਹੈ ਜੀ। ਸੋ ਇਸ ਲਈ ਹੁਣ ਉਹਦੀ ਥਾਂ ਤੇ ਵੀ ਨਵਾਂ ਚਿਹਰਾ ਲੱਭਿਆ ਜਾ ਰਿਹਾ ਜੀ। ਪਰ ਗੱਲ ਤਾਂ ਇਹ ਹੈ ਕਿ ਧਾਮੀ ਸਾਹਿਬ ਅੱਜ ਆਉਂਦੇ ਆ ਜਾਂ 2 ਦਿਨਾਂ ਨੂੰ ਆਉਂਦੇ ਆ, ਪਰ ਪਤਾ ਲੱਗ ਰਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਜਿਹਾ ਚਿਹਰਾ ਪਿਛਲੇ 3 ਦਿਨਾਂ ਤੋਂ ਲੱਭ ਰਹੇ ਆ। 2-3 ਚਿਹਰੇ ਮਾਰਕ ਵੀ ਕੀਤੇ ਆ। ਮੈਂ ਨਾਮ ਇਸ ਲਈ ਨਹੀਂ ਲੈਣਾ ਚਾਹੁੰਦਾ ਕਿ ਭਾਈ ਜਿਹੜੇ ਰਹਿ ਜਾਣਗੇ ਫਿਰ ਉਹਨਾਂ ਨੂੰ ਬਹੁਤ ਨਮੋਸ਼ੀ ਹੁੰਦੀ ਹੈ। ਕਈ ਵਾਰ ਫਿਰ ਸਾਥੀ ਫੋਨ ਕਰ ਕੇ ਪੁੱਛ ਲੈਂਦੇ ਆ ਕਿ ਤੁਹਾਡਾ ਨਾਂ ਚੱਲ ਪਿਆ ਜੀ। ਇਸ ਲਈ ਕਹਿੰਦੇ ਕਿ ਜਿਹੜੇ 3 ਚਿਹਰੇ ਫਰੇਮ ਚ ਲਏ ਵੀ ਹੈ ਕਿ ਇਹਨਾਂ ਚੋਂ ਕੋਈ ਬਣਾ ਲਈਏ, ਉਹ ਵੀ ਸਰਵ ਪ੍ਰਮਾਣਿਤ ਚਿਹਰੇ ਨਹੀਂ ਹੋ ਪਾ ਰਹੇ ਜੀ। ਸੋ ਇਸ ਲਈ ਧਾਮੀ ਹੋਰਾਂ ਲਈ ਇਹ ਮੁਸ਼ਕਿਲ ਹੈ। ਧਾਮੀ ਹੋਰੀ ਕਹਿੰਦੇ ਕਿ ਕਿੱਥੋਂ ਜਾਈਏ ਫਿਰ ਲੱਭ ਕੇ ਬੰਦਾ। ਸੋ ਅਜਿਹੇ ਚ ਕੀ ਗਿਆਨੀ ਰਘਵੀਰ ਸਿੰਘ ਕੰਨੀ ਮੋੜਾ ਹੋਊਗਾ? ਹਾਂਜੀ ਹਾਂਜੀ, ਇਹ ਸੰਭਾਵਨਾ ਜੇ ਬਹੁਤ ਥੋੜੀ ਪਈ ਹੈ, ਚਾਹੇ ਅਜੇ ਵੀ ਪਈ ਹੈ, ਕਿਉਂਕਿ ਪਹਿਲਾਂ ਗੱਲ 3 ਦੀ ਤੁਰਦੀ ਹੈ, ਫਿਰ 2 ਦੀ ਆਉਂਦੀ ਹੈ, ਫਿਰ 1 ਦੀ ਆਉਂਦੀ ਹੈ। ਹੁਣ 1 ਵੀ ਫਿਲਹਾਲ ਬਾਹਰ ਨੇ, ਪਰ ਉਹਨਾਂ ਤੋਂ ਵੀ ਵੱਡਾ ਚਿਹਰਾ ਲੱਭਿਆ ਜਾ ਰਿਹਾ ਜਾਂ ਸਪਸ਼ਟ ਚਿਹਰਾ ਲੱਭਿਆ ਜਾ ਰਿਹਾ।
ਜਿਹੜਾ ਸਾਰੀਆਂ ਧਿਰਾਂ ਨੂੰ ਪ੍ਰਵਾਨ ਹੋਵੇ। ਅਜਿਹਾ ਚਿਹਰਾ ਪੰਥਕ ਧਿਰ 'ਚ ਲੱਭਣਾ ਔਖਾ ਹੋ ਗਿਆ ਧਾਮੀ ਸਾਹਿਬ ਨੂੰ। ਇਸ ਲਈ ਉਹਨਾਂ ਦੀ ਐਕਸਰਸਾਈਜ਼ ਕਾਫੀ ਵੱਧ ਗਈ ਆ, ਪਰ ਬਜਟ ਸੈਸ਼ਨ ਤੋਂ ਪਹਿਲਾਂ ਤਾਂ ਉਹਨਾਂ ਦੀ ਵਾਪਸੀ ਹੋ ਜਾਣੀ ਹੈ ਜੀ ਜੀ ਤੇ ਇਹ ਸਾਰੇ ਮਸਲੇ ਹੋ ਸਕਦਾ ਬਜਟ ਸੈਸ਼ਨ 'ਚ ਹੀ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹਦੇ ਨਾਲ ਕੋਸ਼ਿਸ਼ ਹੈ ਕਿ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਖਾਸ ਕਰਕੇ ਬਾਦਲ ਤੇ ਰਲ, ਜਿਹੜੀ ਉਹਨਾਂ ਦੇ ਅੰਦਰ ਨਿਰਾਸ਼ਤਾ ਤੇ ਰੋਸਾ ਪਿਆ, ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ 'ਚ ਧਾਮੀ ਸਾਹਿਬ ਲੱਗੇ ਨੇ। ਉਸੇ 'ਚੋਂ ਇਹ ਨਵੇਂ ਜਥੇਦਾਰ ਦੀ ਭਾਲ ਕੀਤੀ ਜਾ ਰਹੀ ਹੈ। ਸੋ ਦੇਖਦੇ ਹਾਂ ਜੀ, ਹਲੇ 2-3 ਦਿਨ ਰਹਿ ਗਏ, ਹੁਣ ਕੀ ਹੁੰਦਾ, ਉਧਰ ਨੂੰ ਗੱਲ ਕਿਵੇਂ ਤੁਰਦੀ ਹੈ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੇ ਬਾਰੇ। ਪੰਜਾਬ ਦੇ ਸੰਦਰਭ ਦੇ ਵਿੱਚ ਤੇ ਪੰਜਾਬ ਦੀ ਵੱਖਵਾਦ ਦੀ ਜਿਹੜੀ ਸਿਆਸਤ ਹੈ, ਇੱਕ ਅਲੱਗ ਆਈਡੀਓਲੋਜੀ ਦੀ, ਉਹਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਲੋਕ ਸਭਾ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਨੇ ਉਹਨਾਂ ਨੂੰ ਦਬਾਇਆ। ਪੰਜਾਬ ਦੇ ਵਿੱਚ ਆਪਣੀ ਸਿਆਸੀ ਲਾਈਨ ਸਪਸ਼ਟ ਕੀਤੀ ਹੈ ਜੀ ਅਮਿਤ ਸ਼ਾਹ ਨੇ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇੱਕੋ ਸਿਧਾਂਤ ਤੇ ਤੁਰ ਰਹੀਆਂ ਨੇ। ਜੀ ਜੀ। ਇਹ ਬਾਇਆ ਵਪਾਰੀ ਵਰਗ ਖੁਸ਼ ਕਰਨਾ ਚਾਹੁੰਦੀ ਹੈ, ਸ਼ਹਿਰੀ ਵੋਟਰ ਨੂੰ, ਹਿੰਦੂ ਵੋਟਰ ਨੂੰ, ਪੰਜਾਬ ਦੇ ਨੂੰ। ਹਾਂਜੀ। ਬੀਜੇਪੀ ਸਖਤ ਲਾਈਨ ਦਿਖਾ ਕੇ ਆਪਣੇ ਆਪ ਨੂੰ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਦੇਖੋ ਜੀ, ਅਸੀਂ ਤਾਂ ਤੁਹਾਡੇ ਸ਼ਾਂਤੀ ਲਈ, ਤੁਹਾਡੀ ਵਪਾਰੀ ਲਈ, ਤੁਹਾਡੀ ਦੁਕਾਨਦਾਰੀ ਖੁੱਲਣ ਲਈ ਜੀ ਮਾਹੌਲ ਸੁਖਾਵਾਂ ਹੋਵੇ ਜੀ, ਉਹਦੇ ਨਾਂ ਦੇ ਉੱਤੇ ਅਸੀਂ ਚੱਕਿਆ ਜੀ, ਅੰਮ੍ਰਿਤਪਾਲ ਸਿੰਘ ਸਿੱਧਾ ਕਿਹਾ ਉਹਨੇ ਕਿ ਇੱਥੇ ਇੱਕ ਹੋਰ ਜਰਨੈਲ ਸਿੰਘ ਭੰਡਾਲਾ ਬਣਨ ਨੂੰ ਫਿਰਦਾ ਸੀ, ਦੇਖੋ ਡਿਬਰੂਗੜ੍ਹ ਬੈਠਾ ਅਖੰਡ ਪਾਠ ਸਾਹਿਬ ਦਾ ਪਾਠ ਕਰ ਰਿਹਾ। ਭਾਈ, ਪਾਠ ਕਰਨਾ ਗੁਨਾਹ ਹੁੰਦਾ? ਸਹੀ ਹੈ, ਬਿਲਕੁਲ ਜੀ। ਉਹ ਵੀ ਸ਼੍ਰੀ ਅਖੰਡ ਪਾਠ ਸਾਹਿਬ ਦਾ। ਮੈਂ ਕਹਿੰਦਾ ਕਿਸੇ ਵੀ ਧਰਮ ਦਾ ਪਾਠ ਕਰਨਾ, ਜਿਹਨੂੰ ਮੰਨਦਾ ਹੈ ਉਹਨੂੰ ਅਧਿਕਾਰ ਹੈ, ਤੇ ਕਿੱਥੇ ਕਰਨਾ ਕਿਸੇ ਨੇ। ਜਾਂ ਤਾਂ ਤੁਹਾਡੀ ਸਮਝ ਨਲਾਇਕ ਹੈ ਕਿ ਤੁਹਾਨੂੰ ਪਤਾ ਹੀ ਨਹੀਂਗਾ ਕਿ ਸ਼ਬਦ ਕਿਹੜਾ ਕਿੱਥੇ ਵਰਤਣਾ, ਕਿੱਥੇ ਨਹੀਂ ਵਰਤਣਾ, ਜਾਂ ਤੁਸੀਂ ਜਾਣਬੁੱਝ ਕੇ ਉਕਸਾ ਰਹੇ ਹੋ ਸਾਰੀ ਪ੍ਰਕਿਰਿਆ ਨੂੰ। ਜੀ ਸਹੀ ਹੈ। ਜਾਂ ਤੁਸੀਂ ਜਾਣਬੁੱਝ ਕੇ ਹਵਾ ਦੇ ਰਹੇ ਹੋ। ਸੋ ਇਹ ਲਾਈਨ ਟੋ ਕੀਤੀ ਹੋਈ ਹੈ, ਇਹ ਕੋਈ ਨਵੀਂ ਲਾਈਨ ਨਹੀਂ ਹੈ ਬੀਜੇਪੀ ਦੀ ਜੀ। ਪਰ ਪੰਜਾਬ ਦਾ ਵਪਾਰੀ ਵੀ, ਪੰਜਾਬ ਦਾ ਕਿਸਾਨ ਵੀ ਬਾਕੀ ਮੁਲਕ ਵਰਗਾ ਨਹੀਂ ਹੈ, ਗੁਜਰਾਤੀ ਵਪਾਰੀ ਨਹੀਂ ਹੈ। ਦੇਖੋ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ 92 ਜਿੱਤੇ ਤਾਂ ਸਾਰੇ ਪੰਜਾਬ ਨੇ ਇੱਕੋ ਸੁਰ 'ਚ ਵੋਟ ਪਾਈ ਬਾਈ। 2 ਵਾਰ ਪੰਜਾਬ 'ਚ ਲਗਾਤਾਰ ਅਕਾਲੀ ਬੀਜੇਪੀ ਦੀ ਸਰਕਾਰ ਰਿਪੀਟ ਕੀਤੀ ਪੰਜਾਬ ਨੇ। ਕਾਂਗਰਸ ਇੱਕ ਵਾਰ ਪਹਿਲਾਂ ਵੀ ਲਿਆਂਦੀ ਸੀ, ਇੱਕ ਵਾਰ ਫਿਰ ਲਿਆਂਦੀ ਸੀ, ਵਿਚਾਲੇ 2 ਵਾਰ ਅਕਾਲੀ ਲਿਆਉਣ ਤੋਂ ਬਾਅਦ। ਸੋ ਹੁਣ ਜੇ ਕਹਿੰਦੇ ਆ ਕਿ ਦਿੱਲੀ ਵਾਲੇ ਕਿਸਾਨ ਅੰਦੋਲਨ 'ਚੋਂ ਆਮ ਆਦਮੀ ਪਾਰਟੀ ਨਿਕਲੇ, ਫਿਰ ਸਾਰਾ ਪੰਜਾਬ ਤਾਂ ਨਹੀਂ ਬੈਠਾ ਸੀ ਉੱਥੇ ਜਾ ਕੇ। ਜੀ ਜੀ, ਬਿਲਕੁਲ ਬਿਲਕੁਲ। ਪਰ ਸੋਚ ਤਾਂ ਇੱਕ ਤਰ੍ਹਾਂ ਦੀ ਸੀ ਨਾ। ਸੋ ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਸ਼ਹਿਰੀ ਵੋਟਰ ਖੁਸ਼ ਕਰ ਲੈਣਾ ਇਹਦੇ ਨਾਲ, ਕਿ ਲਓ ਜੀ ਅਸੀਂ ਸਖਤ ਲਾਈਨ ਅਖਤਿਆਰ ਕਰ ਰਹੇ ਹਾਂ ਅਮਿਤ ਸ਼ਾਹ ਇਹ ਗੱਲਾਂ ਕਰਕੇ, ਹੈਨਾ, ਤਾਂ ਭਾਈ ਫਿਰ ਪੰਜਾਬ ਦੇ ਸਿੱਖ ਲੀਡਰ ਸੋਚਣ, ਫਿਰ ਮੂੰਹ ਚੱਕ ਕੇ ਕਿਉਂ ਤੁਰੇ ਨੇ ਉਧਰ ਨੂੰ। ਅੱਡੀਆਂ ਚੱਕ ਤਾਂ ਹੋ ਜਾ ਰਹੇ ਨੇ। ਸਹੀ ਹੈ ਜੀ, ਸਹੀ ਹੈ। ਕਰਨੀ ਇਹਨਾਂ ਨੇ ਹਿੰਦੂ ਧਰਮ ਦੀ ਹੈ। ਸੋ ਇਹ ਪੰਜਾਬ ਨੂੰ, ਪੰਜਾਬ ਦੇ ਲੀਡਰਾਂ ਨੂੰ, ਪੰਜਾਬ ਦੇ ਆਵਾਮ ਨੂੰ ਮੂਰਖ ਬਣਾਉਣ ਦੀ ਕਵਾਇਦ ਹੈ। ਔਰ ਪੰਜਾਬ ਦੇ ਵਪਾਰੀ ਨੂੰ ਇੰਨਾ ਪਤਾ ਹੈ ਕਿ ਜਿਹੜਾ ਅੱਜ ਮਾਹੌਲ ਹੈ, ਜੇ ਇਹ ਕਹਿੰਦੇ ਨੇ ਕਿ ਅਸੀਂ ਲੁਧਿਆਣਾ ਜਿੱਤਣ ਲਈ ਜਾ ਲੋ ਖਾਲੀ ਕਰਾਤਾ, ਤੇ ਅੱਜ ਪੂਰੇ ਪੰਜਾਬ 'ਚ ਧਰਨੇ ਮੁਜ਼ਾਹਰੇ ਲੱਗ ਰਹੇ ਨੇ, ਤਾਂ ਮਾਹੌਲ ਸਖਾਵਾਂ ਹੋ ਗਿਆ। ਸਹੀ ਹੈ ਜੀ, ਬਿਲਕੁਲ। ਮਾਹੌਲ ਸਾਜ਼ਗਾਰ ਹੋ ਗਿਆ। ਇਹੋ ਜਿਹੇ ਵਿਗੜੇ ਮਾਹੌਲ 'ਚ ਵਪਾਰੀ ਤੁਹਾਡੇ ਨਾਲ ਆਊਗਾ? ਕਦੇ ਨਹੀਂ ਆਊਗਾ, ਨਹੀਂ ਆਉਂਦਾ। ਬਿਲਕੁਲ ਸਹੀ। ਤੁਸੀਂ ਕਿਸੇ ਦੀ ਜਿੱਤ ਲਵੋ, ਪਰ ਬਾਅਦ ਚੋਂ। ਸੋ ਇਸ ਲਈ ਅਜਿਹੀ ਲਾਈਨ ਅਖਤਿਆਰ ਕਰਕੇ ਮੈਨੂੰ ਲੱਗਦਾ ਅਮਿਤ ਸ਼ਾਹ ਆਪਣੀ ਸਮਝ ਦਾ ਜਨਾਜ਼ਾ ਕਢਾ ਰਹੇ ਨੇ। ਠੀਕ ਹੈ, ਉਹ ਖੇਡਦੇ ਨੇ, ਅੱਗ ਨਾਲ ਖੇਡਣ ਦੀ ਆਦਤ ਹੈ। ਮੋਦੀ ਵੀ ਇੱਕ ਮੇਰੇ ਖਿਆਲ ਕਿਸੇ ਪੋਡਕਾਸਟ 'ਚ ਦੱਸ ਰਿਹਾ ਸੀਗਾ ਕਿ ਗੁਜਰਾਤ 'ਚ ਤਾਂ ਇੰਨੇ ਦੰਗੇ ਹੋਏ ਨੇ ਜੀ, ਗੋਧਰਾ ਨਵਾਂ ਥੋੜਾ ਸੀਗਾ, ਹੈਨਾ। ਪਰ ਪੰਜਾਬ ਨੇ ਤਾਂ 84 ਵੀ ਦੇਖਿਆ ਭਾਈ, ਪੰਜਾਬ ਨੇ ਤਾਂ ਦਰਬਾਰ ਸਾਹਿਬ ਦਾ ਹਮਲਾ ਵੀ, ਦਿੱਲੀ ਸਿੱਖ ਲਾਇਆ ਵੀ, ਤਾਂ ਵੀ ਅਸੀਂ ਵੱਢ ਟੁੱਕ ਨਹੀਂ ਕੀਤੀ ਆਪਸ 'ਚ। ਸਹੀ ਸਹੀ ਜੀ, ਬਿਲਕੁਲ ਜੀ। 47 ਵਾਲੀ ਗਲਤੀ ਨੂੰ ਅਸੀਂ ਅੱਜ ਤੱਕ ਰੋਨੇ ਆ ਆਪਣੀ ਨੂੰ। ਸੋ ਇਸ ਲਈ ਪੰਜਾਬ ਹੋਰ ਤਸੀਰ ਵਾਲਾ ਏ। ਇਹ ਮੋਦੀ ਐਂਡ ਉਹਦੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ, ਕੇਜਰੀਵਾਲ ਐਂਡ ਉਹਦੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ। ਇਹ ਜਿਹੜੀਆਂ ਲਾਈਨਾਂ ਖਿੱਚਣੀਆਂ ਚਾਹੁੰਦੇ ਨੇ ਇੰਨੀਆਂ ਆਸਾਨ ਨਹੀਂ ਹੈ। ਜਿਹੜੀ ਕਾਰਵਾਈ ਹੋਣੀ ਚਾਹੀਦੀ ਉਹ ਕਾਨੂੰਨੀ ਤੌਰ ਤੇ ਕਰੋ। ਹਾਂ, ਜੋ ਤੁਹਾਨੂੰ ਲੱਗਦਾ ਕਿ ਸਾਡੇ ਕਹਿ ਦੇ ਉਲਟ, ਉਸ ਦਾ ਰਾਜਨੀਤਿਕ ਕਰਨਾ, ਉਸ ਦਾ ਵਰਗ ਕਰਨਾ, ਉਸ ਦਾ ਜਾਤੀ ਕਰਨਾ, ਉਸ ਦਾ ਧਰਮ ਕਰਨਾ, ਇਹ ਕਿਹੜਾ ਸੰਵਿਧਾਨ ਸਿਖਾਉਂਦਾ ਜੀ, ਮੈਨੂੰ ਦੱਸੋ। ਜੀ ਬਿਲਕੁਲ। ਸੋ ਪਰ ਇਹਨਾਂ ਨੇ ਸੰਵਿਧਾਨ ਦੀ ਮੰਨੀ ਕਦੋਂ ਹੈ ਜਨਾਬ, ਗੱਲ ਤਾਂ ਇਹ ਹੈ। ਸਹੀ ਗੱਲ ਹੈ ਤੁਹਾਡੀ ਸ਼ਰਮਾ ਜੀ। ਦੇਖੋ ਇਹ ਗੱਲ ਹੈ ਕਿ ਸਿਆਸੀ ਪ੍ਰਯੋਗਸ਼ਾਲਾ ਥੋੜ੍ਹਾ ਹੈ ਪੰਜਾਬ।
ਹਾਂ ਜੇ ਤੁਸੀਂ ਆਪਣੇ ਸਿਆਸੀ ਪ੍ਰਯੋਗ ਇੱਥੇ ਕਰ ਕਰਕੇ ਦੇਖੀ ਜਾਓ ਕਿ ਇੱਥੇ ਕਤਾਰਬੰਦੀ ਹੋ ਸਕਦੀ ਹੈ, ਇੱਥੇ ਹਿੰਦੂ ਵਰਸਸ ਸਿੱਖ ਹੋ ਸਕਦਾ, ਇਹਨੂੰ ਪੁਲਿਸ ਸਟੇਟ ਬਣਾ ਕੇ ਦੇਖ ਲਈਏ, ਇਹਨੂੰ ਐਂ ਕਰਕੇ ਦੇਖ ਲਈਏ, ਕਿਸਾਨਾਂ ਨੂੰ ਖਦੇੜ ਕੇ ਦੇਖ ਲਈਏ। ਮਤਲਬ ਤੁਸੀਂ ਕਿਹੜਾ ਐਕਸਪੈਰੀਮੈਂਟ ਹੈ ਜਿਹੜਾ ਨਹੀਂ ਕੀਤਾ ਪੰਜਾਬ ਦੇ ਵਿੱਚ? ਪਰ ਪੰਜਾਬ ਦੀ ਵੱਖਰੀ ਤਸਵੀਰ ਹੈ, ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆ, ਲੋਕ ਆਪਣੇ ਤਰੀਕੇ ਦੇ ਨਾਲ ਇੱਥੇ ਜ਼ਿੰਦਗੀ ਜਿਉਂਦੇ ਨੇ, ਆਪਣੇ ਤਰੀਕੇ ਦੇ ਨਾਲ ਵਿਚਰਦੇ ਨੇ। ਇੱਕ ਉਹ ਵੀ ਸਮਾਂ ਸੀ ਪੰਜਾਬ ਦੇ ਵਿੱਚ ਬੜਾ ਸੰਜੀਦ, ਬੜਾ ਗੰਭੀਰ ਸਮਾਂ ਸੀ, ਬੜਾ ਸੰਵੇਦਨਸ਼ੀਲ ਸਮਾਂ ਮੈਂ ਕਹੂੰਗਾ, ਜਦੋਂ ਪੰਜਾਬ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਦੂਜੇ ਪਾਸੇ ਗੀਤਾ ਤੇ ਕੁਰਾਨ, ਜਿਹੜੇ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਜਿਹੜੇ ਧਾਰਮਿਕ ਗ੍ਰੰਥ ਨੇ, ਉਹਨਾਂ ਦੀਆਂ ਵੀ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀਗਾ। ਉਦੋਂ ਵੀ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਫਿਰ ਵੀ ਪੰਜਾਬ ਦੇ ਲੋਕ ਬੜੇ ਭਾਈਚਾਰਕ ਤੌਰ ਤੇ ਬੜੇ ਇਹਨਾਂ ਦੀ ਸਾਂਝ ਗੂੜੀ ਆ। ਬਿਲਕੁਲ। ਤੇ ਇੱਕ ਮੈਂ ਸ਼ਬਦ ਜਿਹੜਾ ਉਹ ਦਰੁਸਤ ਕਰਨਾ ਚਾਹੁੰਦਾ ਸ਼ਰਮਾ ਜੀ, ਮੈਂ ਸ਼ਾਇਦ ਵੱਖਵਾਦ ਸ਼ਬਦ ਸ਼ੁਰੂ ਕੀਤਾ ਸੀ ਜਦੋਂ, ਪਰ ਉਹਨੂੰ ਮੈਂ ਕਹਿਣਾ, ਉਹਨੂੰ ਸੋਧਣਾ ਚਾਹੁੰਦਾ। ਮੈਨੂੰ ਲੱਗਦਾ ਕਿ ਸ਼ਾਇਦ ਅਲੈਹਦਗੀ ਦਾ ਜਿਹੜਾ ਸ਼ਬਦ ਆ ਉਹਦੇ ਨਾਲ ਸ਼ਾਇਦ ਕੁਝ ਢੁਕਵਾਂ ਸ਼ਬਦ ਹੋਊਗਾ ਜੇ ਆਪਾਂ ਉਸ ਸੰਦਰਭ ਦੇ ਵਿੱਚ ਗੱਲ ਕਰਾਂਗੇ ਤਾਂ। ਹਾਂ ਬਿਲਕੁਲ, ਇਹ ਹਾਂਜੀ ਸ਼ਬਦ ਕਈ ਵਾਰ ਘੜ ਲਏ ਜਾਂਦੇ ਨੇ ਵਕਤ ਦੇ ਹਿਸਾਬ ਨਾਲ ਤੇ ਉਹ ਪ੍ਰਚਲਿਤ ਹੋ ਜਾਂਦੇ ਨੇ ਫਿਰ, ਹਾਂਜੀ ਹਾਂਜੀ ਬਿਲਕੁਲ। ਹੈ ਨਾ। ਹੂੰ ਸੋ ਪਰ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਬਦਲ ਵੀ ਜਾਂਦੇ ਨੇ। ਉਹ ਪਾਤਰ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ ਕਿ ਜਿਵੇਂ ਆਪਾਂ ਦੂਸਰੀਆਂ ਭਾਸ਼ਾਵਾਂ ਦੀ ਜਦੋਂ ਗੱਲ ਕਰਦੇ ਆ ਨਾ, ਹਾਂਜੀ ਹਾਂਜੀ ਤਾਂ ਉਹਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਭਾਸ਼ਾ ਤਾਂ ਵਹਿੰਦਾ ਦਰਿਆ ਏ, ਇਹਨੇ ਕਿੰਨੇ ਸ਼ਬਦ ਕਿਨਾਰੇ ਤੇ ਛੱਡ ਜਾਣੇ ਹੁੰਦੇ ਤੇ ਕਿੰਨੇ ਨਵੇਂ ਨਾਲ ਲੈ ਲੈਣੇ ਹੁੰਦੇ। ਨਵੇਂ ਨਾਲ ਲੈ ਲੈਣੇ। ਸੋ ਇਸ ਲਈ ਇਹ ਚੱਲਦਾ ਰਹਿੰਦਾ, ਕੋਈ ਇੰਨਾ ਹੋ ਨਹੀਂਗਾ। ਜੀ ਜੀ ਬਿਲਕੁਲ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਬਹੁਤ ਜੀ ਬਹੁਤ ਧੰਨਵਾਦ। ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।